ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ, ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ, ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਅਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ,
ਤੇ ਸਹਿਜ ਪਾਠ ਵੀ ਇਸ ਅਸਥਾਨ ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300 ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ। ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ ਹੈ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਅੱਜ ਵਿਜੇ ਨਗਰ ਇਸ ਅਸਥਾਨ ਤੇ ਇਕੱਤਰਿਤ ਹੋਇਆ ਔਰ ਹੋ ਰਿਹਾ। ਬੇਅੰਤ ਪਰਿਵਾਰਕ ਮੈਂਬਰ ਜਿੱਥੇ ਗੁਰੂ ਪਿਤਾ ਜੀ ਦੀ ਗੋਦੀ ਦੇ ਵਿੱਚ ਜੁੜੇ ਨੇ, ਜੁੜ ਰਹੇ ਨੇ, ਉੱਥੇ ਬੇਅੰਤ ਪਰਿਵਾਰਕ ਮੈਂਬਰ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ 'ਚ ਜੁੜੇ ਨੇ, ਜੁੜ ਰਹੇ ਨੇ। ਸਭ ਤੋਂ ਪਹਿਲਾਂ ਜਿਹੜੇ ਗੁਰੂ ਪ੍ਰੇਮੀ ਇੱਥੇ ਬੈਠੇ, ਜਿਹੜੇ ਪਰਿਵਾਰਕ ਮੈਂਬਰ ਘਰਾਂ 'ਚ ਬੈਠੇ, ਸਾਰੀਆਂ ਸੰਗਤਾਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ। ਰੋਜ਼ਾਨਾ ਦੀ ਤਰ੍ਹਾਂ ਭਾਵਨਾ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਚਮਕੜਾ ਮਾਰ ਕੇ ਬੈਠੇ। ਚਰਨਾਂ 'ਚ ਕੌਣ ਬੈਠਾ? ਆਖੋ ਧੰਨ ਬਾਬਾ ਦੀਪ ਸਿੰਘ ਜੀ। ਇੱਕ ਦੋ ਜ਼ਰੂਰੀ ਬੇਨਤੀਆਂ ਕਰਕੇ ਫਿਰ ਆਪਾਂ ਸ਼ਬਦ ਪੜਾਂਗੇ। ਪਹਿਲੀ ਬੇਨਤੀ ਧਿਆਨ ਨਾਲ ਸੁਣਿਓ। ਬੜੇ ਇੱਕ ਪਿਆਰੇ ਵਿਦਵਾਨ ਦੇ ਇਹ ਬਚਨ ਨੇ, ਕਹਿੰਦੇ ਜੇ ਤੁਸੀਂ ਉੱਡ ਨਹੀਂ ਨਾ ਸਕਦੇ, ਸੁਣਿਓ, ਕਹਿੰਦੇ ਜੇ ਤੁਸੀਂ ਉੱਡ ਨਹੀਂ ਸਕਦੇ ਤੇ ਦੌੜੋ। ਫਿਰ ਮੈਂ ਦੁਹਰਾ ਰਿਹਾ, ਜੇ ਤੁਸੀਂ ਉੱਡ ਨਹੀਂ ਸਕਦੇ, ਉਹ ਕਹਿੰਦਾ ਫਿਰ ਤੁਸੀਂ ਦੌੜੋ। ਜੇ ਦੌੜ ਨਹੀਂ ਨਾ ਸਕਦੇ ਤੇ ਫਿਰ ਚੱਲੋ।
ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕਹਿੰਦਾ ਜੇ ਤੁਸੀਂ ਉੱਡ ਨਹੀਂ ਸਕਦੇ ਤੇ ਦੌੜੋ, ਦੌੜ ਨਹੀਂ ਸਕਦੇ ਤੇ ਚੱਲੋ। ਕਹਿੰਦਾ ਜੇ ਚੱਲ ਨਹੀਂ ਨਾ ਸਕਦੇ ਭਾਵੇਂ ਰੇਂਗ ਕੇ ਚੱਲੋ। ਹਾਂਜੀ, ਭਾਵੇਂ ਰੇਂਗ ਕੇ ਚੱਲੋ, ਪਰ ਇੱਕ ਗੱਲ ਏ ਪਿਆਰਿਓ, ਨਿਰੰਤਰਤਾਈ ਦੇ ਨਾਲ ਅੱਗੇ ਵੱਧਦੇ ਹੀ ਰਹੋ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਨਿਰੰਤਰਤਾਈ ਦੇ ਨਾਲ ਅੱਗੇ ਵੱਧਦੇ ਹੀ ਰਹੋ। ਅੱਗੇ ਹਾਂਜੀ, ਕਦੀ ਵੀ ਰੁਕੋ ਨਾ, ਆਪਣੀ ਮੰਜ਼ਿਲ ਵੱਲ ਵੱਧਦੇ ਹੀ ਚੱਲੋ। ਜੇ ਉੱਡ ਕੇ ਨਹੀਂ ਵੱਧ ਸਕਦੇ ਦੌੜ ਕੇ ਵਧੋ, ਦੌੜ ਕੇ ਨਹੀਂ ਵੱਧ ਸਕਦੇ ਚੱਲ ਕੇ ਵਧੋ, ਚੱਲ ਕੇ ਨਹੀਂ ਵੱਧ ਸਕਦੇ ਰੇਂਗ ਕੇ ਵਧੋ, ਪਰ ਰੁਕੋ ਨਾ, ਆਪਣੀ ਮੰਜ਼ਿਲ ਦੇ ਵੱਲ ਵੱਧਦੇ ਹੀ ਰਹੋ, ਵੱਧਦੇ ਹੀ ਰਹੋ। ਤੇ ਆਪਣੀ ਸੋਚ ਤੇ ਦਿਸ਼ਾ ਨੂੰ ਬਦਲੋ ਤੇ ਫਿਰ ਸਫਲਤਾ ਤੁਹਾਡੇ ਪੈਰ ਚੁੰਮੇਗੀ ਹੀ ਚੁੰਮੇਗੀ। ਆਪਣੀ ਸੋਚ ਨੂੰ ਤੇ ਆਪਣੀ ਦਿਸ਼ਾ ਨੂੰ ਬਦਲੋ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸੋਚ ਨੂੰ ਬਦਲਿਆ। ਸੋਚ ਨੂੰ, ਸੋਚ ਨੂੰ। ਹਾਂਜੀ, ਹਮ ਤੂੰ ਤੋਲਤ ਜੰਨਤ ਤਕੜੀ, ਨੰਗੀ ਕਰਦ ਕਦੇ ਨਹੀਂ ਪਕੜੀ, ਇਹ ਹਾਲ ਸੀ। ਪਰ ਮਹਾਰਾਜ ਕਹਿੰਦੇ ਮੈਂ ਇਹੋ ਜਿਹਾ ਸਿੱਖ ਬਣਾਉਣਾ, ਇਹੋ ਜਿਹਾ ਸਿੱਖ ਜਿਹੜਾ ਸਿੱਖ ਦੁਸ਼ਮਣਾਂ ਦੇ ਕੋਲੋਂ ਤੇ ਕਦੀ ਵੀ ਡਰੇਗਾ ਨਹੀਂ, ਪਰ ਮੈਂ ਇਹੋ ਜਿਹਾ ਖਾਲਸਾ ਤਿਆਰ ਕਰ ਦੇਣਾ ਬੰਦਿਆਂ ਦੇ ਕੋਲੋਂ, ਦੁਸ਼ਮਣਾਂ ਦੇ ਕੋਲੋਂ ਤੇ ਨਹੀਂ ਡਰੇਗਾ, ਉਹ ਮੌਤ ਤੋਂ ਵੀ ਨਹੀਂ ਕਦੀ ਡਰੇਗਾ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸੋਚ ਨੂੰ ਬਦਲਿਆ, ਸੋਚ ਨੂੰ। ਪਹਿਲੇ ਸਮਿਆਂ ਦੇ ਵਿੱਚ ਜਿੱਥੇ ਕੋਈ ਨੀਵੀਂ ਜਾਤੀ ਵਾਲਾ ਜਿੱਥੋਂ ਦੀ ਲੰਘ ਵੀ ਜਾਂਦਾ ਸੀ ਨਾ, ਲੋਕ ਆਪਣਾ ਰਸਤਾ ਬਦਲ ਲੈਂਦੇ ਸੀ। ਜਿੱਥੇ ਕੋਈ ਪਾਣੀ ਵੀ ਭਰਦਾ ਸੀ ਨਾ, ਉਹਨਾਂ ਦੇ ਖੂਹ ਵੱਖਰੇ ਸੀ, ਉੱਚੀਆਂ ਜਾਤੀਆਂ ਵਾਲਿਆਂ ਦੇ ਖੂਹ ਵੱਖਰੇ ਸੀ। ਮਹਾਰਾਜ ਨੇ ਸੋਚ ਨੂੰ ਬਦਲਿਆ, ਸੋਚ ਨੂੰ, ਸੋਚ ਨੂੰ ਬਦਲੋ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਸੋਚ ਨੂੰ ਬਦਲੋ, ਆਪਣੀ ਦਿਸ਼ਾ ਨੂੰ ਬਦਲੋ। ਆਜ਼ਾਦ ਸੋਚ ਰੱਖੋ, ਆਜ਼ਾਦ ਸੋਚ, ਟਾਈਟ ਸੋਚ ਨਹੀਂ, ਪਛੜੀ ਹੋਈ ਸੋਚ ਨਹੀਂ, ਖੁੱਲੀ ਸੋਚ ਰੱਖੋ, ਖੁੱਲੀ ਸੋਚ। ਤੇ ਖੁੱਲੀ ਸੋਚ ਇਹ ਨਹੀਂ ਕਿ ਉਹ ਸੋਚ ਗੁਰਮਤ ਤੋਂ ਉਲਟ ਹੋ ਜਾਏਗੀ, ਨਹੀਂ ਨਹੀਂ ਨਹੀਂ। ਖੁੱਲੀ ਸੋਚ ਦਾ ਮਤਲਬ ਹੈ ਗੁਰਮਤ ਦੇ ਦਾਇਰੇ ਦੇ ਵਿੱਚ, ਕਿਉਂਕਿ ਮਹਾਰਾਜ ਨੇ ਸਾਨੂੰ ਆਜ਼ਾਦ ਕੀਤਾ, ਆਜ਼ਾਦ ਬਣਾਇਆ, ਅਵਾਰਾ ਨਹੀਂ ਬਣਾਇਆ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਹੁਣ ਮੰਨ ਲਓ ਕੋਈ ਬੰਦਾ ਹੈ, ਉਹਨੇ 30-40 ਮੱਝਾਂ ਰੱਖੀਆਂ ਨੇ ਆਪਣੇ ਕੋਲ। ਮੱਝਾਂ ਦੇ ਰਹਿਣ ਵਾਸਤੇ 1.5-2 ਏਕੜ ਦੀ ਜਗ੍ਹਾ ਰੱਖ ਦਿੱਤੀ ਹੈ, 1.5-2 ਏਕੜ ਦੀ, ਕਿ ਮੱਝਾਂ ਇੱਥੇ ਹੀ ਘਾਹ ਖਾਣਗੀਆਂ, ਇੱਥੇ ਹੀ ਰਹਿਣਗੀਆਂ, ਆਜ਼ਾਦੀ ਦੇ ਨਾਲ ਘੁੰਮਣਗੀਆਂ। ਹੁਣ 1.5-2 ਏਕੜ ਦੀ ਜਗ੍ਹਾ ਦੇ ਵਿੱਚ ਉਹ ਖੁੱਲੀਆਂ ਜਿੱਥੇ ਮਰਜ਼ੀ ਜਾਣ, ਪਰ ਅਖੀਰ ਇੱਕ ਬਾਉਂਡਰੀ ਵਾਲ ਤੇ ਹੈ ਨਾ, ਉਹ ਤੋਂ ਬਾਹਰ ਨਹੀਂ ਜਾ ਸਕਦੀਆਂ। ਹਾਂਜੀ, ਪਿਤਾ ਜੀ ਨੇ ਸਾਨੂੰ ਆਜ਼ਾਦ ਬਣਾਇਆ, ਅਵਾਰਾ ਨਹੀਂ ਬਣਾਇਆ। ਆਜ਼ਾਦ ਕੀਤਾ, ਅਵਾਰਾ ਨਹੀਂ। ਬਸ ਆਹੀ ਸੋਚ ਆਪਣੇ ਅੰਦਰ ਧਾਰਨ ਕਰੋ। ਜਿਹੜੀ ਪਹਿਲੀ ਸੋਚ ਹੈ ਉਹਨੂੰ ਬਦਲੋ, ਆਪਣੀ ਦਿਸ਼ਾ ਨੂੰ ਬਦਲੋ, ਸਫਲਤਾ ਪੈਰ ਚੁੰਮੇਗੀ ਹੀ ਚੁੰਮੇਗੀ। ਔਰ ਸਚਾਈ ਏ, ਸਚਾਈ ਪਿਆਰਿਓ, ਰਸਤੇ ਦੇ ਉੱਤੇ ਅਸੀਂ ਤੁਰ ਰਹੇ ਹੋਈਏ ਨਾ, ਤੁਰ ਰਹੇ, ਰਾਹ ਦੇ ਵਿੱਚ ਕੋਈ ਪੱਥਰ ਆ ਜਾਣ, ਅਸੀਂ ਚੰਗਾ ਜੁੱਤਾ ਪਹਿਨ ਕੇ ਚੱਲਣ ਲੱਗ ਪੈਂਦੇ ਆ, ਜੋੜਾ ਪਹਿਨ ਕੇ ਚੱਲਣ ਲੱਗ ਪੈਂਦੇ ਆ। ਹਾਂਜੀ, ਪਰ ਜੇ ਨਿੱਕਾ ਜਿਹਾ ਕੰਕਰ, ਨਿੱਕਾ ਜਿਹਾ ਪੱਥਰ ਸਾਡੇ ਜੁੱਤੇ ਵਿੱਚ ਆ ਜਾਏ, ਫਿਰ ਇੱਕ ਕਦਮ ਚੱਲਣਾ ਔਖਾ ਹੋ ਜਾਂਦਾ ਹੈ। ਬਾਹਰਲੀਆਂ ਚੁਣੌਤੀਆਂ ਨਾਲ ਤੇ ਲੜਨਾ ਹੀ ਲੜਨਾ ਹੈ। ਸਭ ਤੋਂ ਜ਼ਿਆਦਾ ਲੋੜ ਤੈਨੂੰ ਆਪਣੇ ਅੰਦਰਲੀਆਂ ਚੁਣੌਤੀਆਂ ਨਾਲ ਲੜਨ ਦੀ ਏ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਆਪਣੀਆਂ ਕਮਜ਼ੋਰੀਆਂ ਦੇ ਨਾਲ ਅੰਦਰ ਲੜਨ ਦੀ ਤੈਨੂੰ ਲੋੜ ਏ। ਅਜੇ ਬਾਹਰਲੀਆਂ ਚੁਣੌਤੀਆਂ ਦਾ ਤੇ ਹੱਲ ਹੋ ਜਾਣਾ ਹੈ, ਅੰਦਰਲੀਆਂ ਚੁਣੌਤੀਆਂ ਨਾਲ ਤੈਨੂੰ ਆਪ ਲੜਨਾ ਪੈਣਾ, ਆਪ। ਇਹ ਮੇਰੀ ਬੇਨਤੀ ਹੈ, ਬੇਨਤੀ। ਉੱਡੋ, ਉੱਡ ਨਹੀਂ ਸਕਦੇ ਦੌੜੋ, ਦੌੜ ਨਹੀਂ ਸਕਦੇ ਚੱਲੋ, ਚੱਲ ਨਹੀਂ ਸਕਦੇ ਰੇਂਗੋ।
ਪਰ ਆਪਣਾ ਜਿਹੜਾ ਸਹੀ ਰਸਤਾ ਹੈ ਨਾ ਉਹਦੇ ਵੱਲ ਵਧਣ ਤੋਂ ਕਦੀ ਵੀ ਰੁਕੋ ਨਾ। ਨਿਰੰਤਰਤਾਈ ਦੇ ਨਾਲ ਅੱਗੇ ਵਧਦੇ ਰਹੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਸੋਚ ਆਪਣੀ ਉੱਚੀ ਰੱਖੋ। ਇੱਕ ਗੱਲ ਮੈਂ ਕਰਾਂਗਾ, ਤੁਹਾਨੂੰ ਆਪੇ ਸਮਝ ਆ ਜਾਏਗੀ। ਉਸ ਤੋਂ ਬਾਅਦ ਆਪਾਂ ਸ਼ਬਦ ਪੜਾਂਗੇ ਸਾਰੇ ਰਲ ਕੇ। ਇੱਕ ਬੰਦੇ ਨੇ ਵੇਖਿਆ ਇੱਕ ਗਰੀਬ ਬੱਚਾ ਨਾ ਉਹਦੀ ਕੀਮਤੀ ਕਾਰ ਵੱਲ ਵੇਖੀ ਜਾ ਰਿਹਾ। ਸੁਣਨ ਵਾਲੀ ਚ ਬੰਦੇ ਨੇ ਕੀ ਵੇਖਿਆ? ਇੱਕ ਗਰੀਬ ਬੱਚਾ ਉਹਦੀ ਕੀਮਤੀ ਕਾਰ ਵੱਲ ਵੇਖੀ ਜਾ ਰਿਹਾ ਤੇ ਉਹਦੇ ਅੰਦਰ ਨਾ ਰਹਿਮ ਆ ਗਿਆ, ਥੋੜੀ ਦਇਆ ਆ ਗਈ। ਉਹਨੇ ਉਸ ਬੱਚੇ ਨੂੰ ਆਪਣੀ ਕਾਰ 'ਚ ਬਿਠਾ ਲਿਆ ਤੇ ਜਦੋਂ ਆਪਣੀ ਕਾਰ 'ਚ ਬਿਠਾਇਆ ਨਾ ਤੇ ਬੱਚਾ ਕਹਿੰਦਾ, ਅੰਕਲ ਇਹ ਕਾਰ ਲੱਗਦਾ ਬੜੀ ਮਹਿੰਗੀ ਹੈ। ਤੇ ਅੱਗੋਂ ਉਹ ਕਹਿੰਦਾ, ਹਾਂ ਬੇਟਾ ਕਾਰ ਬੜੀ ਮਹਿੰਗੀ ਹੈ, ਪਰ ਮੇਰੇ ਵੱਡੇ ਭਰਾ ਨੇ ਇਹ ਮੈਨੂੰ ਗਿਫਟ ਵਿੱਚ ਦਿੱਤੀ ਹੈ। ਕਾਰ ਮਹਿੰਗੀ ਹੈ ਪਰ ਇਹ ਮੇਰੇ ਵੱਡੇ ਭਰਾ ਨੇ ਮੈਨੂੰ ਗਿਫਟ ਵਿੱਚ ਦਿੱਤੀ ਹੈ। ਤੇ ਉਸ ਵੇਲੇ ਉਹ ਬੱਚਾ ਕੀ ਕਹਿੰਦਾ? ਕਹਿਣ ਲੱਗਾ, ਤੁਹਾਡੇ ਵੱਡੇ ਭਾਈ ਸਾਹਿਬ ਕਿੰਨੇ ਚੰਗੇ ਨੇ, ਤੁਹਾਡਾ ਵੱਡਾ ਭਰਾ ਕਿੰਨਾ ਚੰਗਾ ਹੈ ਜਿਨ੍ਹਾਂ ਨੇ ਤੁਹਾਨੂੰ ਇਹ ਕਾਰ ਗਿਫਟ ਵਿੱਚ ਦਿੱਤੀ। ਤੇ ਅੱਗੋਂ ਬੰਦਾ ਪਤਾ ਕੀ ਬੋਲਦਾ? ਕਹਿਣ ਲੱਗਾ, ਮੈਂ ਸਮਝ ਗਿਆ ਤੂੰ ਕੀ ਸੋਚ ਰਿਹਾ। ਤੂੰ ਇਹੋ ਹੀ ਸੋਚ ਰਿਹਾ ਨਾ ਕਿ ਤੇਰੇ ਕੋਲ ਵੀ ਇਹੋ ਜੀ ਕਾਰ ਹੋਵੇ, ਤੂੰ ਇਹੋ ਜੀ ਕਾਰ ਪਾਉਣਾ ਚਾਹੁੰਦਾ, ਤੂੰ ਇਹੋ ਜੀ ਕਾਰ ਪ੍ਰਾਪਤ ਕਰਨਾ ਚਾਹੁੰਦਾ। ਤੇ ਉਸ ਵੇਲੇ ਬੱਚਾ ਕਹਿੰਦਾ, ਨਹੀਂ ਮੈਂ ਇਹ ਕਾਰ ਨਹੀਂ ਪਾਉਣਾ ਚਾਹੁੰਦਾ, ਮੈਂ ਤੇਰੇ ਵੱਡੇ ਭਰਾ ਵਾਂਗੂ ਬਣਨਾ ਚਾਹੁੰਦਾ ਹਾਂ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਂ ਇਹ ਕਾਰ ਨਹੀਂ ਪਾਉਣਾ ਚਾਹੁੰਦਾ, ਮੈਂ ਤੇਰੇ ਵੱਡੇ ਭਰਾ ਵਾਂਗੂ ਬਣਨਾ ਚਾਹੁੰਦਾ। ਮੇਰੇ ਵੀ ਛੋਟੇ ਭੈਣ ਭਾਈ ਨੇ, ਮੇਰੇ ਕੋਲ ਵੀ ਐਡੀ ਪਾਵਰ ਆ ਜੇ ਉਹਨਾਂ ਨੂੰ ਵੀ ਮੈਂ ਇਹੋ ਜੀ ਕਾਰ ਗਿਫਟ ਕਰ ਸਕਾਂ। ਮੈਂ ਇਹ ਕਾਰ ਨਹੀਂ ਕੱਲੀ ਪਾਉਣਾ ਚਾਹੁੰਦਾ, ਮੈਂ ਤੇ ਤੇਰੇ ਵੱਡੇ ਭਰਾ ਵਾਂਗੂ ਬਣਨਾ ਚਾਹੁੰਦਾ। ਵੇਖੋ, ਆਪਣੀ ਸੋਚ ਨੂੰ ਹਮੇਸ਼ਾ ਉੱਚੀਆਂ ਰੱਖੋ, ਉੱਚੀਆਂ, ਵੱਡੀ ਸੋਚ ਰੱਖੋ, ਚੰਗੀ ਸੋਚ ਰੱਖੋ। ਤੇ ਦੂਜੇ ਜਿਹੋ ਜੀ ਸੋਚ ਤੁਹਾਡੇ ਪ੍ਰਤੀ ਰੱਖਦੇ ਨੇ ਨਾ, ਉਹਨਾਂ ਦੀਆਂ ਅਪੇਖਸ਼ਾਵਾਂ ਤੋਂ ਵੀ ਆਪਣੀ ਸੋਚ ਨੂੰ ਵੱਡਿਆਂ ਰੱਖੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏ। ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿੱਥੇ ਇਸ ਜਗ੍ਹਾ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਦਿਨ ਮਨਾਇਆ ਜਾ ਰਿਹਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਨਾਮ ਲਓ ਨਾ, ਇੱਕ ਅਨੋਖੀ ਜੀ ਪਾਵਰ ਆ ਜਾਂਦੀ ਹੈ, ਅਨੋਖੀ ਜੀ ਪਾਵਰ ਅੰਦਰ। ਗੁਰੂ ਪਿਤਾ ਜੀ ਦਾ ਨਾਮ ਲਓ, ਡਿੱਗਦੇ ਹੋਏ ਮਨਾਂ ਨੂੰ ਵੀ ਨਾ ਇੱਕ ਹੌਸਲਾ ਜਿਹਾ ਮਿਲ ਜਾਂਦਾ ਹੈ, ਹੌਸਲਾ। ਹਾਂਜੀ, ਅੱਜ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਆਗਮਨ ਦਿਨ ਇੱਥੇ ਮਨਾਇਆ ਜਾ ਰਿਹਾ, ਉੱਥੇ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਲਾਡਲੇ, ਜਿਨ੍ਹਾਂ ਨੇ ਗੁਰੂ ਪਿਤਾ ਜੀ ਦੇ ਹਰ ਬਚਨ ਨੂੰ ਕਮਾਇਆ, ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ। ਅੱਜ ਉਹਨਾਂ ਦਾ ਵੀ ਆਗਮਨ ਦਿਨ ਹੈ, ਜਨਮ ਦਿਹਾੜਾ ਹੈ। ਤੇ ਅੱਜ ਮੈਂ ਦੋਵੇਂ ਗੱਲਾਂ ਕਰਾਂਗਾ, ਸਤਿਗੁਰੂ ਸੇਵਾ ਲੈਣ, ਕਿਰਪਾ ਕਰਨ। ਵੇਖੋ, ਵਡਿਆਈ ਤੇ ਬਾਬਾ ਦੀਪ ਸਿੰਘ ਜੀ ਦੀ ਨਹੀਂ ਕੋਈ ਕਰ ਸਕਦਾ, ਗੁਰੂ ਤੇ ਫਿਰ ਗੁਰੂ ਏ। ਬਾਬਾ ਦੀਪ ਸਿੰਘ ਜੀ ਇੱਕ ਸਿੱਖ ਨੇ, ਸਿੱਖ ਦੀ ਕਿੱਡੀ ਪਾਵਰ, ਕੋਈ ਉਹਦੀ ਗਿਣਤੀ ਮਿਣਤੀ ਨਹੀਂ। ਤੇ ਜਿਸ ਸਿੱਖ ਦੇ ਉੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਰਪਾ ਕੀਤੀ, ਉਹ ਗੁਰੂ ਆਪ ਕਿੱਡਾ ਵੱਡਾ ਹੋਏਗਾ। ਇਹ ਸੋਚ ਤੋਂ ਪਰੇ ਦੀਆਂ ਬਾਤਾਂ ਨੇ। ਆਓ ਬੜੇ ਪਿਆਰ ਦੇ ਨਾਲ ਸਾਰੀ ਸੰਗਤ ਹਾਜ਼ਰੀ ਲਾਇਓ। ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ, ਗੁਰੂ ਗ੍ਰੰਥ ਸਾਹਿਬ ਜੀ ਦੇ 614 ਨੰਬਰ ਅੰਗ ਦੇ ਉੱਤੇ ਦਰਜ, ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸਰਣਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਬੜੇ ਪਿਆਰ 'ਚ ਇਹ ਸ਼ਬਦ ਪੜ੍ਹਨਾ। ਗੱਲ ਮੈਂ ਸ਼ੁਰੂ ਕਰਨੀ ਗੁਰੂ ਗੋਬਿੰਦ ਸਿੰਘ ਜੀ ਤੋਂ, ਲਿਆਉਣੀ ਫਿਰ ਬਾਬਾ ਦੀਪ ਸਿੰਘ ਜੀ ਦੇ ਉੱਤੇ। ਦੋਵੇਂ ਗੱਲਾਂ ਜਪ ਕਰਾਂਗੇ, ਸਤਿਗੁਰੂ ਸੇਵਾ ਲੈਣ। ਬੜੇ ਪਿਆਰ 'ਚ ਪਹਿਲੇ ਆਓ ਇਹ ਸ਼ਬਦ ਪੜ੍ਹੀਏ ਸਾਰੇ। ਹਮ ਸੰਤਨ ਕੀ ਰੇਨ ਪਿਆਰੇ, हम संतन की सरना,
हम संतन की शरणा। पढ़े हो। हम संतन की रेन प्यारे, हम संतन की शरणा। हम संतन की शरणा। हम संतन की रेण प्यारे, हम संतन की शरणा। हम संतन की शरणा। संत हमारी ओट सतानी, संत हमारी ओट सतानी, संत हमारा कहना। हम संतन की रेन प्यारे, हम संतन की शरणा। हम संतन की शरणा। बोलो हम संतन की रेण प्यारे, हम संतन की शरणा। हम संतन की शरणा। धन गुरु रामदास जी, गुरु रामदास जी, प्यार न लखो न जी। धन बाबा दीप सिंह जी। हम संतन स्यो बन आई, पूरब लिखे पाई। हम संतन स्यो बन आई, पूरब लिखे पाई। एहो मन तेरा पाई, एहो मन तेरा पाई, एहो मन तेरा पाई। हम संतन की रेन प्यारे, हम संतन की शरणा। हम संतन की शरणा। हम संतन की रेण प्यारे, हम संतन की शरणा। सारे बोलो जी। हम संतन की शरणा। जी तन तन बाबा दीप सिंह जी, तन तन बाबा दीप सिंह जी जी। तन तन बाबा दीप सिंह जी। तन तन बाबा दीप सिंह जी। ਧਨ ਖੰਡੇ ਵਾਲਿਆ, संतन स्यो मेरी लेवा तेरी, संतन स्यो व्यवहारा। संतन स्यो मेरी लेवा देवी, संतन स्यो व्यवहारा।
संतन स्यो हम लाहा खाटिया, संतन स्यो हम लाहा खाटिया, और भगत परे पंडारा। हम संतन की रेन प्यारे, हम संतन की शरणा, हम संतन की शरणा। संतन की रेण प्यारे, हम संतन की शरणा, हम संतन की शरणा। धन खंडे वाले सब दी बांह फड़ ले दातिया। संतन मोको पूंजी सौंपी, तो उतरे अमन का तोखा। धर्म रोए अब कहाँ करे गो, जो फाटे ओ सगलो लेखा। महानंद पाए सुख पाया, संतन के परसादे। कहो नानक हर स्यो मन मानिया, कहो नानक हर स्यो मन मानिया। रंग रते बिस्मदे, हम संतन की रेन प्यारे, हम संतन की शरणा, हम संतन की शरणा। हम संतन की रेण प्यारे, हम संतन की शरणा, हम संतन की शरणा। संत हमारी और सतानी, संत हमारी ओर सतानी। हो संत हमारा गहना, हम संतन की रेन प्यारे, हम संतन की शरणा, हम संतन की शरणा। हम संतन की रेन प्यारे, हम संतन की शरणा, हम संतन की शरणा। तन तन बाबा दीप सिंह जी, तन तन बाबा दीप सिंह जी, तन तन बाबा दीप सिंह जी, तन तन बाबा दीप। बोलो संगत जी, तन तन मामा। चरण कमल भगता मन उठे, विण परमेश्वर सगले मुठे। संत जनों की धूड़ नित पाछे, नाम सच्चे का गहना। तन तन बाबा दीप सिंह जी, तन तन बाबा दीप सिंह जी, तन तन बाबा दीप सिंह जी, तन
ਧੰਨ ਧੰਨ ਬਾਬਾ ਦੀਪ बोलो ਸਿੰਘ गज के ਜੀ। धन धन एक एक चों पंज पंज बोलो गज के हाँ हर दया तार प्रभ बेनती हर हर चेताया जन नानक मंगे धूड़ तिन जिन सतगुर पाया 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 तन तन बाबा तन तन बाबा तन तन बाबा दीप सिंह जी ਧੰਨ ਧੰਨ ਬਾਬਾ ਦੀਪ ਸਿੰਘ ਗੱਜ ਜੀ। ਕੇ। ਧੰਨ ਧੰਨ ਬਾਬਾ ਦੀਪ ਸਿੰਘ बोलो गज ਜੀ। के तन तन वाह वाह दान मोखिंडा तली खाक जे मिले तमस्तक लाइए दान मोखिंडा तली खाक जे मिले तमस्तक लाइए कूड़ा लालच छड़िए होए एक मन अलख ते आइए फल ते वेखो पाइए जे वेगी कान कमाइए जे खोवे पूरब लिखिया ता धूड़ तिना दी पाइए मत थोड़ी सेव गवाइए जे होवे पूरब लिखिया ता धूड़ तिना दी पाइए तन तन बाबा दीप सिंह जी ਧੰਨ ਧੰਨ ਬਾਬਾ ਦੀਪ बोलो ਸਿੰਘ बोलो ਜੀ। फिर बोलो गज के जिनके चोले जिनके चोले रतड़े प्यारे जिनके चोले रतड़े प्यारे जिनके चोले रतड़े प्यारे बाबा दीप सिंह जी बाबा दीप सिंह जी जी बाबा दीप सिंह जी बाबा दीप सिंह जी जिनके चोले रतड़े जी प्यारे कंत तिना के पास कंत 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 तन गुरु रामदास जी तन गुरु रामदास जी धन गुरु रामदास जी धन गुरु रामदास जी कंत कंत तन गुरु कलगियां वाले तन गुरु बाजा वाले धन गुरु कलगियां वाले धन गुरु बाजा वाले संगत बोले बोलो तन गुरु शाबाश कंत तिना के पास धूड़ तिना की जे मिले जी कहो नानक की अरदास तन तन बाबा दीप सिंह जी तन तन बाबा दीप सिंह जी धन धन बाबा दीप सिंह जी धन धन बाबा दीप संगत जी सिंह गज के बोलो जी। तन तन वाह जो गुरमुख नाम ते आए ते जो गुरमुख नाम ते आए ते जो गुरमुख नाम ते आए थे जो गुरमुख नाम ते आए थे तिन दर्शन दीजे ओ तिन दर्शन दीजे तिन दर्शन दीजे वाहिगुरु तिन दर्शन दीजे हम तिन के चरण
पखाल दे, हम तिनके चरण पखाल दे, हम तिनके चरण पखाल दे, हम तिनके चरण पखाल दे। तूड़ कोल कोल पीछे, तूड़ कोल कोल पीछे, तूड़ कोल कोल पीछे, तूड़ कोल कोल पीछे। तन तन बाबा दीप सिंह जी, तन तन बाबा दीप सिंह जी, तन तन बाबा दीप सिंह जी, तन तन बाबा दीप। संगत बोले, बोलो तन 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 बाबा दीप सिंह जी, तन तन बाबा दीप सिंह जी, तन तन बाबा दीप सिंह जी, तन तन बाबा दीप। संगत की गज के तन तन पाग ठणे हर संत तुम्हारे, जिन घर तन हर नामा, परवान गणी से ये आए, सफल तिना के कामा। मेरे नाम 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 मेरे नाम। हर जन के खां बल जाई, हर जन के खां बल जाई, हर जन के हो बल जाई, हर जन के हो बल जाई। केसा का कर चवर टुलावा, चरण तोड़ मुख लाई। तन तन बाबा दीप सिंह जी, तन तन बाबा दीप सिंह जी, तन तन बाबा दीप सिंह जी, तन तन बाबा दीप सिंह जी। गुरु वाहिगुरु 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 वाहिगुरु। और उच्ची वाहिगुरु 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 वाहिगुरु। हम संतन की रेन प्यारे, हम संतन की सरना, हम संतन की सरना, हम संतन की रेन प्यारे, हम संतन की सरना, हम संतन की सरना। बोले सोनिहाल सत श्री अकाल। धन गुरु रामदास जी, धन गुरु रामदास जी। प्यार नाल सारे आखो ने जी धन बाबा दीप सिंह जी। ਅੱਜ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਵੀ ਆਗਮਨ ਪੁਰਬ। ਮੈਂ ਦੋ ਗੱਲਾਂ ਕਰਨੀਆਂ ਨੇ, ਪਿਓ ਦੀ ਵੀ ਗੱਲ, ਪੁੱਤ ਦੀ ਵੀ ਗੱਲ। ਪਿਓ ਕੌਣ? ਬਾਜਾਂ ਵਾਲਾ। ਨਾਦੀ ਪੁੱਤ ਕੌਣ ਨੇ? ਬਾਬਾ ਦੀਪ ਸਿੰਘ ਜੀ। ਇੱਕ ਨੇ ਬਿੰਦੀ ਪੁੱਤਰ, ਚਾਰ ਸਾਹਿਬਜ਼ਾਦੇ ਮਹਾਰਾਜ ਦੇ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਇਹ ਚਾਰ ਬਿੰਦੀ ਪੁੱਤਰ ਨੇ। ਨਾਦੀ ਪੁੱਤ ਕੌਣ ਨੇ? ਬਾਬਾ ਦੀਪ ਸਿੰਘ ਜੀ। ਨਾਦੀ ਪੁੱਤ ਕੌਣ ਨੇ? ਭਾਈ ਤਾਰੂ ਸਿੰਘ ਜੀ। ਨਾਦੀ ਪੁੱਤ ਕੌਣ ਨੇ? ਜਿੰਨਾ ਮਹਾਰਾਜ ਦਾ ਪਿਆਰਾ ਖਾਲਸਾ, ਇਹ ਸਾਰੇ ਨਾਦੀ ਪੁੱਤ ਨੇ। ਨਾਦੀ ਪੁੱਤ
ਹਾਂਜੀ, ਜਿਹੜੇ ਸ਼ਬਦ ਦੇ ਰਸ ਦੇ ਵਿੱਚੋਂ ਜੋ ਪੈਦਾ ਹੋਏ ਨੇ, ਜੋ ਸ਼ਬਦ ਦਾ ਰਸ ਲੈਂਦੇ ਨੇ, ਨਾਦ ਦੇ ਵਿੱਚੋਂ ਜਿਨ੍ਹਾਂ ਦਾ ਜਨਮ ਹੋਇਆ, ਅਸੀਂ ਸਾਰੇ ਨਾਦੀ ਪੁੱਤਰ ਹਾਂ ਮਹਾਰਾਜ ਜੀਆਂ ਦੇ। ਸੁਣਿਓ, ਜਿਹੜੀ ਮੈਂ ਬੇਨਤੀ ਕਰਨ ਲੱਗਾ, ਦੋ ਗੱਲਾਂ ਆਪਾਂ ਕਰਨੀਆਂ ਨੇ, ਪਿਤਾ ਜੀ ਦੀ ਵੀ ਤੇ ਪੁੱਤਰ ਦੀ ਵੀ, ਤੇ ਤਿੰਨ ਵੱਡੀਆਂ ਸਿੱਖਿਆਵਾਂ ਅੱਜ ਮੈਂ ਸਾਂਝੀਆਂ ਕਰਨੀਆਂ ਸਮੇਂ 'ਚ ਰਹਿ ਕੇ, ਬਾਪੂ ਦੇ ਜੀਵਨ 'ਚੋਂ ਵੀ ਤੇ ਪੁੱਤ ਦੇ ਜੀਵਨ 'ਚੋਂ ਵੀ। ਲੈ ਜੋ ਬਿਰਤੀ ਸਾਰੇ ਆਨੰਦਪੁਰ ਸਾਹਿਬ ਦੀ ਧਰਤੀ ਤੇ। ਮੈਂ ਹੁਣ ਜ਼ਿਆਦਾ ਭੂਮਿਕਾ ਨਹੀਂ ਬੰਨਣੀ ਕਿਉਂਕਿ ਸਮਾਂ ਆਪਣੇ ਕੋਲ ਪੂਰਾ ਸੂਰ ਹੈ। ਆਨੰਦਪੁਰ ਸਾਹਿਬ ਦੀ ਧਰਤੀ, ਬਾਬਾ ਦੀਪ ਸਿੰਘ ਸਾਹਿਬ ਲੰਗਰਾਂ ਦੇ ਵਿੱਚ ਆਪਣੇ ਹੱਥਾਂ ਦੇ ਨਾਲ ਜੂਠੇ ਬਰਤਨ ਮੰਜਣ ਦੀ ਸੇਵਾ ਕਰ ਰਹੇ ਨੇ। ਗੱਲ ਹੁਣ ਧਿਆਨ ਨਾਲ ਸੁਣਿਓ। ਸੇਵਾ ਕਰ ਰਹੇ, ਨਾਲ ਨਾਲ ਵਾਹਿਗੁਰੂ ਵਾਹਿਗੁਰੂ ਦਾ ਸ਼ਬਦ ਚੱਲ ਰਿਹਾ, ਅਭਿਆਸ ਚੱਲ ਰਿਹਾ, ਬਿਰਤੀ ਜੁੜੀ ਪਈ। ਇੰਨੇ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਉਧਰੋਂ ਗੁਜ਼ਰ ਰਹੇ। ਮਹਾਰਾਜ ਜੀਆਂ ਦਾ ਇੱਕਦਮ ਧਿਆਨ ਗਿਆ ਬਾਬਾ ਦੀਪ ਸਿੰਘ ਜੀ ਵੱਲ ਕਿ ਕਿੱਡੇ ਪਿਆਰ ਨਾਲ ਜੂਠੇ ਬਰਤਨ ਮੰਜਣ ਦੀ ਸੇਵਾ ਕਰ ਰਹੇ ਨੇ। ਤੇ ਮਹਾਰਾਜ ਨਾ ਪਿੱਛੇ ਖੜ ਗਏ। ਬਾਬਾ ਦੀਪ ਸਿੰਘ ਜੀ ਨੂੰ ਨਹੀਂ ਪਤਾ ਗੁਰੂ ਗੋਬਿੰਦ ਸਿੰਘ ਮੇਰੇ ਪਿੱਛੇ ਖੜੋਤੇ ਨੇ। ਬਾਬਾ ਦੀਪ ਸਿੰਘ ਜੀ ਆਪਣੀ ਮਸਤੀ ਦੇ ਵਿੱਚ ਨਾ ਮਸਤ ਹੋ ਕੇ ਸੇਵਾ ਕਰੀ ਜਾ ਰਹੇ। ਗੁਰੂ ਗੋਬਿੰਦ ਸਿੰਘ ਸਾਹਿਬ ਪਿੱਛੇ ਖੜੇ ਨੇ, ਵੇਖ ਰਹੇ ਨੇ, ਪਤਾ ਨਹੀਂ ਕੀ ਅਸੀਸਾਂ ਦੇ ਰਿਹਾ ਸਾਹਿਬ। ਇਹ ਤੇ ਉਹੀ ਜਾਣੇ ਕਿ ਅੱਜ ਜਿਹੜੇ ਹੱਥਾਂ ਦੇ ਨਾਲ ਜੂਠੇ ਬਰਤਨ ਸਾਫ਼ ਕਰਦਾ ਹੈ ਦੀਪ ਸਿੰਘ, ਇੱਕ ਸਮਾਂ ਆਉਣਾ, ਇੱਕ ਹੱਥ ਦੇ ਵਿੱਚ ਇਹਨੇ ਆਪਣਾ ਸੀਸ ਫੜਨਾ, ਦੂਜੇ ਹੱਥ ਵਿੱਚ ਖੰਡਾ ਫੜਨਾ ਤੇ ਦੁਸ਼ਮਣਾਂ ਨਾਲ ਜੰਗ ਵੀ ਲੜਨੀ ਹੈ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸਤਿਗੁਰੂ ਕੀ ਅਸੀਸਾਂ ਦੇ ਰਹੇ ਤੇ ਸਤਿਗੁਰੂ ਹੀ ਜਾਣਦੇ ਨੇ ਨਾ ਸਾਹਿਬ ਹੀ। ਹੁਣ ਮਹਾਰਾਜ ਟਿਕਟਕੀ ਲਗਾ ਕੇ ਵੇਖੀ ਜਾ ਰਹੇ ਤੇ ਇੱਕਦਮ ਕੁਝ ਮਿੰਟਾਂ ਬਾਅਦ ਨਾ ਬਾਬਾ ਦੀਪ ਸਿੰਘ ਨੂੰ ਝੌਲਾ ਜਿਹਾ ਪਿਆ, ਲੱਗਦਾ ਮੇਰੇ ਮਗਰ ਕੋਈ ਖੜਾ ਹੈ। ਪਿੱਛੇ ਜਦੋਂ ਵੇਖਿਆ ਤੇ ਸਾਹਿਬ ਖੜੋਤੇ, ਹੱਥਾਂ ਤੇ ਹੁਣ ਸੇਵਾ ਲੱਗੀ ਸੀ ਤੇ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਨਾ ਦੂਰੋਂ ਹੀ ਨਮਸਕਾਰ ਕੀਤੀ। ਜਦੋਂ ਮੱਥਾ ਟੇਕਿਆ, ਦੂਰੋਂ ਨਮਸਕਾਰ ਕੀਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ, ਆਹ ਸਿੱਖਿਆ ਜੀ ਅੱਜ ਦੇ ਕੀਰਤਨ ਦੀ ਪਹਿਲੀ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ, ਦੀਪ ਸਿਆਂ, ਇਸ ਸੰਗਤ ਦੇ ਝੂਠੇ ਬਰਤਨ ਕਿਉਂ ਸਾਫ਼ ਕਰ ਰਹੇ ਆ? ਹੁਣ ਸਾਨੂੰ ਕੋਈ ਪੁੱਛੇ ਬਈ ਝੂਠੇ ਬਰਤਨ ਕਿਉਂ ਸਾਫ਼ ਕਰਦੇ ਹੋ, ਜੋੜੇ ਕਿਉਂ ਝਾੜਦੇ ਹੋ, ਸੰਗਤ ਦੀ ਸੇਵਾ ਕਿਉਂ ਕਰਦੇ, ਕੀ ਜਵਾਬ ਦੇਵਾਂਗੇ? ਹੁਣ ਬਾਬਾ ਜੀ ਦਾ ਜਵਾਬ ਸੁਣਿਓ। ਸਵਾਲ ਕੌਣ ਕਰਦੇ ਨੇ? ਗੁਰੂ ਗੋਬਿੰਦ ਸਿੰਘ ਸਾਹਿਬ। ਤੇ ਜਵਾਬ ਕੌਣ ਦੇ ਰਹੇ? ਬਾਬਾ ਦੀਪ ਸਿੰਘ ਜੀ। ਕਹਿੰਦੇ, ਦੀਪ ਸਿੰਘ, ਇਹ ਦੱਸ ਤਾਂ ਸਹੀ, ਸੰਗਤ ਦੇ ਝੂਠੇ ਬਰਤਨ ਕਿਸ ਵਾਸਤੇ ਸਾਫ਼ ਕਰਦਾ ਹੈ? ਤੇ ਬਾਬਾ ਦੀਪ ਸਿੰਘ ਜੀ ਨੇ ਹੱਥ ਜੋੜੇ ਤੇ ਨਿਮਰਤਾ 'ਚ ਜਵਾਬ ਪਤਾ ਕੀ ਦਿੱਤਾ? ਮਹਾਰਾਜ, ਤੁਹਾਡੀ ਕਿਰਪਾ ਨਾਲ ਮੈਂ ਸੰਗਤ ਦੇ ਇਹ ਝੂਠੇ ਬਰਤਨ ਇਸ ਵਾਸਤੇ ਸਾਫ਼ ਕਰ ਰਿਹਾ ਕਿ ਮੇਰਾ ਸਾਰਾ ਜੀਵਨ ਸੇਵਾਦਾਰ ਬਣ ਕੇ ਬਤੀਤ ਹੋਵੇ, ਮੇਰੇ ਅੰਦਰ ਕਿਤੇ ਕਰਤਾਪਨ ਨਾ ਆ ਜਾਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਮੇਰਾ ਸਾਰਾ ਜੀਵਨ ਸੇਵਾਦਾਰ ਬਣ ਕੇ ਬਤੀਤ ਹੋਵੇ, ਮੇਰੇ ਅੰਦਰ ਕਰਤਾਪਨ ਨਾ ਆਵੇ। ਅੱਜ ਜ਼ਰੂਰ ਪਾਓ ਝਾਤੀ, ਕੋਈ ਸਭਾ ਸੁਸਾਇਟੀ ਹੈ, ਕੋਈ ਘਰ-ਬਾਰ ਹੈ, ਕੋਈ ਦੁਕਾਨ ਹੈ, ਕੋਈ ਕਾਰੋਬਾਰ ਹੈ, ਝਗੜੇ ਉੱਥੇ ਕਿਉਂ ਨੇ? ਕਰਤੇਪਨ ਕਰਕੇ। ਮੇਰੀ ਕਿਉਂ ਨਹੀਂ ਚੱਲਦੀ? ਮੈਂ ਇਹ ਗੱਲ ਕਹੀ ਸੀ, ਮੇਰਾ ਹੁਕਮ ਕਿਉਂ ਨਹੀਂ ਮੰਨਿਆ ਗਿਆ? ਬਸ ਇਸੇ ਕਰਕੇ ਝਗੜੇ ਨੇ। ਹਾਂਜੀ, ਜਦੋਂ ਬੰਦੇ ਦੀ ਈਗੋ ਅੰਦਰ ਸਿਰ ਚੜ ਚੜ ਕੇ ਬੋਲਦੀ ਹੈ ਨਾ, ਮੈਂ ਕਰਦਾ, ਮੈਂ ਕਰਦਾ, ਮੈਂ ਕਰਦਾ, ਜਦੋਂ ਬੰਦਾ ਕਰਤਾ ਬਣਦਾ ਉਦੋਂ ਹੀ ਠੋਕਰਾਂ ਖਾਂਦਾ। ਕਰਤਾ ਨਾ ਬਣ, ਜਿਸ ਮੁਕਾਮ ਤੇ ਵੀ ਮਰਜ਼ੀ ਪਹੁੰਚ ਜਾ, ਸੇਵਾਦਾਰ ਬਣ ਕੇ ਰਹਿ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ। ਜਿਸ ਮੁਕਾਮ ਤੇ ਵੀ ਮਰਜ਼ੀ ਪਹੁੰਚੋ, ਸੇਵਾਦਾਰ ਬਣ ਕੇ ਰਹਿਣਾ। ਨਾ ਹਮ ਕੀਆ ਨਾ ਕरेंगे, ਨਾ ਕਰ ਸਕੇ ਸਰੀਰ, ਕਿਆ ਜਾਨੋ ਕਿਛ ਹਰ ਕੀਆ, ਭਏ ਕਬੀਰ ਕਬੀਰ। ਮਹਾਰਾਜ, ਮੈਂ ਉਹੀ ਆ ਜਿਹਨੂੰ ਪਹਿਲੇ ਕੋਈ ਪਾਣੀ ਦਾ ਘੁੱਟ ਪੁੱਛ ਕੇ ਵੀ ਰਾਜੀ ਨਹੀਂ ਸੀ ਹੁੰਦਾ। ਅੱਜ ਜੇ ਕੋਈ ਤੁਸੀਂ ਰੰਗ ਭਾਗ ਲਾਏ, ਇਹ ਮੇਰੀਆਂ ਚਤਰਾਈਆਂ ਨਹੀਂ, ਸਭ ਤੁਹਾਡੀਆਂ ਵਡਿਆਈਆਂ ਕੰਮ ਕਰ ਰਹੀਆਂ ਨੇ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਸਾਰੇ ਬੋਲੋ, ਕੋਈ ਨਾਉ ਨਾ ਜਾਣੇ ਮੇਰਾ। ਇਹ ਮੇਰੀ ਬੇਨਤੀ ਹੈ। ਜਿਸ ਮੁਕਾਮ ਤੇ ਵੀ ਮਰਜ਼ੀ ਪਹੁੰਚ ਜਾਓ, ਮਰਜ਼ੀ ਜਿੱਥੇ ਮਰਜ਼ੀ, ਪਰ ਅੰਦਰੋਂ
ਸੇਵਾਦਾਰ ਬਣ ਕੇ ਰਹਿਣਾ। ਸੇਵਾਦਾਰ, ਤੁਸੀਂ ਸਿਆਣੇ ਹੋ, ਮੈਨੂੰ ਦੱਸੋ ਭਾਈ ਸੱਤਾ ਜੀ, ਭਾਈ ਬਲਵੰਡ ਜੀ ਨੇ ਕਿੱਥੇ ਆ ਕੇ ਮਾਰ ਖਾਧੀ ਸੀ? ਇੱਥੇ ਹੀ ਮਾਰ ਖਾਧੀ ਸੀ ਨਾ, ਜਦੋਂ ਕਰਤੇ ਬਣ ਗਏ ਕਿ ਜੇ ਸਾਡੀ ਬਰਾਦਰੀ ਦੇ ਕੀਰਤਨੀਏ ਨਾ ਹੁੰਦੇ ਤੇ ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ ਨੂੰ ਕਿਸੇ ਪੁੱਛਣਾ ਨਹੀਂ ਸੀ। ਹਾਂਜੀ, ਜਦੋਂ ਕਰਤੇ ਬਣ ਗਏ ਤੇ ਗੁਰੂ ਤੇ ਕਦੀ ਸ਼ਰਾਪ ਦਿੰਦਾ ਹੀ ਨਹੀਂ, ਗੁਰੂ ਤੇ ਕਦੀ ਕਿਸੇ ਦਾ ਬੁਰਾ ਕਰਦਾ ਹੀ ਨਹੀਂ। ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਉਹ ਤੇ ਸਾਰਿਆਂ ਦਾ ਭਲਾ ਮਨਾਉਂਦੇ ਨੇ। ਪਰ ਜਦੋਂ ਆਪਣੇ ਗੁਰ ਪਰਮੇਸ਼ਰ ਦੀ ਨਿੰਦਾ ਸੁਣੀ ਨਾ, ਫਿਰ ਰਿਹਾ ਨਹੀਂ ਗਿਆ, ਸਹਿਜੇ ਜ਼ੁਬਾਨ ਤੋਂ ਬਚਨ ਨਿਕਲ ਗਿਆ। ਤੇ ਮੈਂ ਕਈ ਵਾਰੀ ਸੋਚਦਾ, ਮਹਾਰਾਜ ਨੇ ਇਹ ਬਿੱਧ ਇਸ ਵਾਸਤੇ ਬਣਾਈ ਕਿ ਸਾਡੇ ਵਰਗਿਆਂ ਦੀ ਝੋਲੀ 'ਚ ਕੀਰਤਨ ਦੀ ਦਾਤ ਪਾਉਣੀ ਸੀ। ਆਪੇ ਹੀ ਕੌਤਕ ਰਚਿਆ, ਆਪੇ ਹੀ ਉਹਨਾਂ ਦੇ ਖਿਰਦੇ ਤੇ ਬਹਿ ਕੇ ਇਦਾਂ ਦੇ ਬੋਲ ਬਲਵਾਏ ਆਪਣੀ ਰਸਨਾ ਤੋਂ, ਆਪੇ ਹੀ, ਕਿਉਂਕਿ ਕਰਨ ਕਾਰਨ ਪ੍ਰਭ ਏਕ ਹੈ। ਆਪੇ ਹੀ ਆਪਣੀ ਰਸਨਾ ਤੋਂ ਇਹ ਬਚਨ ਕੀਤਾ, ਆਪੇ ਉਹਨਾਂ ਦੀਆਂ ਭੁੱਲਾਂ ਬਖਸ਼ੀਆਂ ਨੇ ਤੇ ਆਪੇ ਹੀ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ 'ਚ ਬਹਿਣ ਦੀ ਥਾਂ ਵੀ ਦਿੱਤੀ ਹੈ। ਹਾਂਜੀ, ਉਹ ਕੀ ਕਹਿੰਦੇ, ਸਾਡੀ ਬਰਾਦਰੀ ਦੇ ਰਬਾਬੀਏ ਨਾ ਹੁੰਦੇ ਤੇ ਗੁਰੂ ਰਾਮਦਾਸ ਨੂੰ ਕਿਸੇ ਪੁੱਛਣਾ ਨਹੀਂ ਸੀ। ਜਦੋਂ ਕਰਤੇ ਬਣ ਗਏ, ਮਹਾਰਾਜ ਦੇ ਮੁਖੋਂ ਇਹੋ ਹੀ ਬਚਨ ਨਿਕਲਿਆ, ਉਹ ਜਾਓ, ਸਾਨੂੰ ਜਿੰਨਾ ਮਰਜ਼ੀ ਤੁਸੀਂ ਬੁਰਾ ਭਲਾ ਕਹਿ ਲੈਂਦੇ ਕੋੜੀਓ, ਤੁਸੀਂ ਗੁਰੂ ਰਾਮਦਾਸ ਦੀ ਨਿੰਦਿਆ ਕੀਤੀ ਏ, ਫਿੱਟ ਜਾਓਗੇ, ਤੁਹਾਨੂੰ ਕੋਈ ਮੂੰਹ ਨਹੀਂ ਲਾਏਗਾ। ਤੇ ਉਹੋ ਹੀ ਸੱਤਾ ਤੇ ਬਲਵੰਡਾ ਪਿਆਰਿਓ, ਸਰੀਰ ਕੋੜੀ ਹੋ ਗਿਆ। ਜਿੱਧਰੋਂ ਲੰਘਦੇ ਨੇ ਲੋਕ ਮੂੰਹ ਮੋੜ ਲੈਂਦੇ ਨੇ, ਇਹ ਗੁਰੂ ਦੇ ਨਿੰਦਕ ਆ ਗਏ। ਤੇ ਮਹਾਰਾਜ ਨੇ ਆ ਵੀ ਬਚਨ ਕੀਤਾ ਸੀ, ਜਿਹੜਾ ਇਹਨਾਂ ਦੀ ਸਿਫਾਰਿਸ਼ ਲਿਆਏਗਾ ਉਹਨੂੰ ਖੋਤੇ ਤੇ ਬਿਠਾਲ ਕੇ ਜੁੱਤੀਆਂ ਦਾ ਗਲ ਵਿੱਚ ਹਾਰ ਪਾਵਾਂਗੇ, ਮੂੰਹ ਕਾਲਾ ਕਰਕੇ ਸਾਰੇ ਨਗਰ ਦਾ ਚੱਕਰ ਲਵਾਵਾਂਗੇ। ਜਦੋਂ ਕੋਈ ਹੁਣ ਬਾਤ ਨਹੀਂ ਨਾ ਪੁੱਛਦਾ ਤੇ ਵਿਚੋਲਾ ਪਾਲਿਆ ਭਾਈ ਲੱਦਾ ਜੀ ਪਰਉਪਕਾਰੀ ਨੂੰ। ਆ ਨੇ ਨਦੀ ਪੁੱਤਰ ਮਹਾਰਾਜ ਦੇ, ਹਾਂਜੀ, ਬ੍ਰਹਮ ਗਿਆਨੀ, ਪਰ ਉਪਕਾਰ ਉਮਾਹਾ, ਹਰ ਵੇੜੇ ਅੰਦਰ ਪਰ ਉਪਕਾਰ ਕਰਨ ਦਾ ਉਮਾਹਾ ਹੁੰਦਾ ਹੈ, ਉਹ ਬ੍ਰਹਮ ਗਿਆਨੀ। ਬਿੱਛੂ ਡੁੱਬਦਾ ਸੀ ਨਾ, ਮਹਾਂਪੁਰਖਾਂ ਨੂੰ ਦਇਆ ਹੀ ਕੱਢਦੇ ਨੇ, ਉਹ ਡੰਗ ਮਾਰਦਾ, ਹੱਥ ਕੰਬਦਾ, ਫਿਰ ਡਿੱਗ ਪੈਂਦਾ, ਪਾਣੀ ਵਿੱਚ ਡੁੱਬਣ ਲੱਗਦਾ, ਫਿਰ ਕੱਢਦੇ ਨੇ। ਤੀਜੀ ਚੌਥੀ ਵਾਰੀ ਸੇਵਾਦਾਰ ਕਹਿੰਦਾ, ਮਹਾਂਪੁਰਸ਼ੋ ਕੀ ਕਰਦੇ, ਤੁਸੀਂ ਭਲਾ ਕਰਦੇ, ਤੁਹਾਨੂੰ ਡੰਗ ਮਾਰਦਾ। ਮਹਾਂਪੁਰ ਕਹਿੰਦੇ, ਬਈ ਇਹ ਡੰਗ ਕਿਉਂ ਮਾਰਦਾ? ਕਹਿੰਦੇ ਇਹਦਾ ਸੁਭਾਅ ਹੀ ਡੰਗ ਮਾਰਨਾ। ਹੱਸ ਪਏ, ਕਹਿਣ ਲੱਗੇ, ਜੇ ਇੱਕ ਜਾਨਵਰ ਹੋ ਕੇ, ਬਿੱਛੂ ਹੋ ਕੇ ਆਪਣਾ ਡੰਗ ਮਾਰਨ ਵਾਲਾ ਸੁਭਾਅ ਨਹੀਂ ਛੱਡ ਸਕਦਾ ਤੇ ਮੈਂ ਇਹਨੂੰ ਬਚਾਉਣ ਵਾਲਾ ਸੁਭਾਅ ਕਿੱਥੋਂ ਛੱਡਦੇ ਆ? ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮ। ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਸੁਣਿਓ ਧਿਆਨ ਨਾਲ ਮੇਰੀ ਬੇਨਤੀ। ਭਾਈ ਲੱਦਾ ਜੀ ਪਰਉਪਕਾਰੀ। ਕਈ ਕਹਿੰਦੇ ਨਾ ਵਿਚੋਲੇ ਦੀ ਕੀ ਲੋੜ, ਆਹ ਲੋੜ ਏ ਵਿਚੋਲੇ ਦੀ ਜੀਵਨ ਦੇ ਵਿੱਚ, ਮਹਾਂਪੁਰਖਾਂ ਦੀ ਸੰਗਤ ਦੀ ਤਾਂ ਕਰਕੇ ਲੋੜ ਏ। ਉਹ ਮਹਾਂਪੁਰਖ ਵਿਚੋਲੇ ਬਣ ਕੇ ਤੇਰੇ ਔਗਣਾ ਤੇ ਪਰਦੇ ਪਵਾ ਦਿੰਦੇ ਨੇ। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮੇਰੀ ਬੇਨਤੀ ਪਿਆਰ ਨਾਲ ਤੇ ਗੱਜ ਕੇ ਆਖੋ, ਧੰਨ ਬਾਬਾ ਦੀਪ ਸਿੰਘ ਜੀ। ਭਾਈ ਲੱਦਾ ਜੀ ਨੂੰ ਕੀ ਲੋੜ ਪਈ ਸੀ? ਹਾਂਜੀ, ਆਪਣਾ ਮੂੰਹ ਆਪੇ ਕਾਲਾ ਕਰ ਲਿਆ, ਜੁੱਤੀਆਂ ਦਾ ਗਲ 'ਚ ਹਾਰ ਪਾਲਿਆ, ਖੋਤੇ ਦੇ ਉੱਤੇ ਬੈਠੇ ਨਗਰ ਦਾ ਚੱਕਰ ਲਾਇਆ। ਲੋਕ ਤਮਾਸ਼ਾ ਵੇਖਦੇ, ਉਹ ਕਹਿੰਦੇ ਕੋਈ ਨਹੀਂ, ਮੈਂ ਤੇ ਇਹਨਾਂ ਦੀਆਂ ਭੁੱਲਾਂ ਬਖਸ਼ਵਾਉਣੀਆਂ ਨੇ, ਮੇਰਾ ਤਮਾਸ਼ਾ ਬਣਦਾ ਬਣ ਜੇ, ਕੋਈ ਫਰਕ ਨਹੀਂ ਪੈਣਾ। ਹੁਣ ਜਦੋਂ ਪਹੁੰਚੇ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ, ਮਹਾਰਾਜ ਕਹਿੰਦੇ, ਆਹ ਕੀ ਹਾਲ ਬਣਾਇਆ ਜੇ ਭਾਈ ਲੱਦਾ ਜੀ? ਮਹਾਰਾਜ ਤੁਸੀਂ ਕਿਹਾ ਸੀ ਜਿਹੜਾ ਇਹਨਾਂ ਦੀ ਸਿਫਾਰਿਸ਼ ਲਿਆਏਗਾ ਉਹਦਾ ਇਹ ਹਾਲ ਕਰਨਾ, ਮੈਂ ਆਪਣਾ ਹਾਲ ਪਹਿਲੇ ਕਰਕੇ ਆਇਆ। ਮਹਾਰਾਜ ਕਹਿੰਦੇ, ਚਾਹੁੰਦੇ ਕੀ? ਮਹਾਰਾਜ ਇਹਨਾਂ ਦੀਆਂ ਭੁੱਲਾਂ ਬਖਸ਼ੋ। ਮਹਾਰਾਜ ਕਹਿੰਦੇ, ਇਹ ਗੁਰੂ ਦੇ ਨਿੰਦਕ ਨਹੀਂ, ਬਖਸ਼ਣ ਯੋਗ ਤੇ ਨਹੀਂ ਸਨ, ਪਰ ਵਿਚੋਲਗੀ ਤੁਸੀਂ ਕਰਦੇ ਜਾਓ, ਤੁਹਾਡੇ ਸਦਕਾ ਬਖਸ਼ਿਆ। ਅਜੇ ਵੀ ਗਏ ਨਹੀਂ, ਅਜੇ ਵੀ ਗਏ ਨਹੀਂ, ਹੱਥ ਜੋੜੀ ਖਲੋਤੇ। ਮਹਾਰਾਜ ਇੱਕ ਬੇਨਤੀ ਹੋਰ। ਸਤਿਗੁਰੂ ਕਹਿੰਦੇ, ਦੱਸੋ? ਕਹਿੰਦੇ, ਜਿੱਥੇ ਇਹਨਾਂ ਦੀਆਂ ਭੁੱਲਾਂ ਬਖਸ਼ੀਆਂ ਉੱਥੇ ਕਿਰਪਾ ਕਰੋ, ਸਰੀਰ ਦਾ ਕੋੜ ਵੀ ਰਾਜੀ ਕਰ ਦੇਵੇ। ਤੇ ਮਹਾਰਾਜ ਨੇ ਉਸ ਵੇਲੇ ਬਚਨ ਕੀਤਾ ਸੀ। ਬਚਨ ਕੀ? ਬਚਨ, ਜਿਸ ਰਸਨਾ ਦੇ ਨਾਲ ਤੁਸੀਂ ਗੁਰੂ ਰਾਮਦਾਸ ਦੀ ਨਿੰਦਿਆ ਕੀਤੀ ਹੈ ਨਾ, ਉਸ ਰਸਨਾ ਦੇ ਨਾਲ ਹੁਣ ਗੁਰੂ ਦੀਆਂ ਵਡਿਆਈਆਂ ਕਰੋ। ਵਡਿਆਈਆਂ ਜਿਉਂ-ਜਿਉਂ ਵਡਿਆਈਆਂ ਕਰੋਗੇ, ਤਿਉਂ-ਤਿਉਂ ਸਰੀਰ ਦਾ ਕੋੜ ਰਾਜੀ ਹੁੰਦਾ ਜਾਏਗਾ।
ਫਿਰ ਕੀਤੀਆਂ ਵਡਿਆਈਆਂ ਧੰਨ ਧੰਨ ਰਾਮਦਾਸ ਗੁਰ ਜਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ ਜਿਉਂ-ਜਿਉਂ ਵਡਿਆਈਆਂ ਕਰਦੇ ਸਰੀਰ ਦਾ ਕੋਟ ਰਾਜੀ ਹੋ ਰਿਹਾ। ਏਡੀ ਕਿਰਪਾ ਕਰਤੀ ਗੁਰੂ ਦੇ ਨਿੰਦਕਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਥਾਂ ਦੇ ਦਿੱਤੀ ਥਾਂ। ਤੇ ਦੂਜੇ ਪਾਸੇ ਉਹ ਕੌਤਕ ਤੁਹਾਨੂੰ ਪਤਾ ਹੀ ਹੈ, ਜਦੋਂ ਆਏ ਸੀ ਮਹਾਰਾਜ ਸੰਗਤਾਂ ਉਡੀਕਦੀਆਂ ਸੀ, ਮਹਾਰਾਜ ਕੀਰਤਨੀ ਹੈ। ਸਤਿਗੁਰੂ ਕਹਿੰਦੇ ਉਹਨਾਂ ਨੇ ਨਹੀਂ ਆਉਣਾ। ਮਹਾਰਾਜ ਕੀਰਤਨ ਕਿਵੇਂ ਹੋਏਗਾ? ਕਹਿੰਦੇ ਸਿੱਖੋ ਖੋਲੋ ਸਾਜ ਕਰੋ ਕੀਰਤਨ। ਮਹਾਰਾਜ ਇਹ ਤੇ ਸਾਜ ਸੁਰ ਵੀ ਨਹੀਂ ਕਰਨੇ ਆਉਂਦੇ। ਮਹਾਰਾਜ ਕਹਿੰਦੇ ਤੁਸੀਂ ਕੀਰਤਨ ਕਰੋ, ਇਹ ਸਾਜ ਧੁਰ ਤੋਂ ਹੀ ਸੁਰ ਹੋ ਕੇ ਆਏ ਨੇ। ਹਾਂਜੀ ਆਖੋ ਧੰਨ ਗੁਰੂ ਰਾਮਦਾਸ ਜੀ। ਮੈਂ ਜਿਹੜੀ ਗੱਲ ਕਰਨੇ ਆ ਕਿ ਪਿਆਰਿਓ ਭਾਈ ਸੱਤਾ ਜੀ ਭਾਈ ਬਲਵੰਡ ਜੀ ਕਿੱਥੇ ਮਾਰ ਖਾਧੀ ਜਦੋਂ ਕਰਤੇ ਬਣ ਗਏ ਕਰਤੇ, ਤੇ ਜਦੋਂ ਨਿਮਰਤਾ ਦੇ ਵਿੱਚ ਆ ਕੇ ਝੁਕ ਗਏ ਮਹਾਰਾਜ ਨੇ ਫਿਰ ਭੁੱਲਾਂ ਬਖਸ਼ ਦਿੱਤੀਆਂ, ਫਿਰ ਗੱਲ ਨਾਲ ਲਾ ਲਿਆ। ਜ਼ਿੰਦਗੀ ਵਿੱਚ ਕਦੀ ਵੀ ਕਰਤੇ ਨਾ ਬਣੀਏ ਕਿ ਮੈਂ ਕੁਝ ਬਣ ਗਿਆ, ਨਹੀਂ। ਕਰਨ ਕਰਾਉਣ ਵਾਲਾ ਤੇ ਮੇਰਾ ਸਤਿਗੁਰੂ ਹੈ। ਮੈਂ ਤੇ ਉਦਮ ਕਰ ਸਕਦਾ, ਉਦਮ ਕਰਨਾ ਮੇਰਾ ਫਰਜ਼ ਹੈ, ਮਿਹਨਤ ਕਰਨਾ ਮੇਰਾ ਫਰਜ਼ ਹੈ, ਮਿਹਨਤ ਕਰਨੀ ਮੇਰੀ ਡਿਊਟੀ ਹੈ। ਹੁਣ ਉਸ ਮਿਹਨਤ ਨੂੰ ਉਹ ਥਾਂ ਪਾਵੇ ਨਾ ਪਾਵੇ ਉਹਦੀ ਮਰਜ਼ੀ। ਮੈਂ ਉਦਮ ਕੀਤਾ, ਮੇਰੇ ਕੀਤੇ ਉਦਮ ਨੂੰ ਉਹ ਥਾਂ ਪਾਵੇ ਨਾ ਪਾਵੇ ਉਹਦੀ ਮਰਜ਼ੀ। ਮੈਂ ਉਦਮ ਨਹੀਂ ਛੱਡਣਾ। ਤੇ ਉਦਮ ਕਰਦਿਆਂ ਕਰਦਿਆਂ ਨਾਲ ਨਾਲ ਇਹ ਜ਼ਰੂਰ ਕਹਿਣਾ, ਦਾਤਿਆ ਸ਼ੁਕਰ ਹੈ ਤੇਰਾ, ਸ਼ੁਕਰ ਹੈ ਤੇਰਾ, ਤੂੰ ਮੇਰੇ ਸਰੀਰ ਨੂੰ ਤੰਦਰੁਸਤ ਰੱਖ ਕੇ ਉਦਮ ਕਰਨ ਦਾ ਵੀ ਬਲ ਦਿੱਤਾ ਹੀ। ਹਾਂਜੀ ਸਭ ਕੁਝ ਹੈ ਹੀ ਤੇਰਾ। ਉਦਮ ਤੇਰੇ ਇਹ ਬਖਸ਼ੇ ਸਰੀਰ ਦੇ ਸਦਕਾ ਹੀ ਮੈਂ ਕੀਤਾ ਹੈ। ਮੈਂ ਠੀਕ ਆ ਤਾਂ ਹੀ ਉਦਮ ਕਰ ਪਾਇਆ। ਜੇ ਮੈਂ ਬਿਮਾਰ ਹੋਵਾਂ ਕਿੱਥੋਂ ਉਦਮ ਕਰਨੇ ਨੇ? ਹਾਂਜੀ ਹਰ ਪੱਖ ਤੇ ਪਿਆਰਿਓ ਨਿਮਰਤਾ ਦਾ ਗਹਿਣਾ ਨਹੀਂ ਲਾਉਣਾ। ਹਰ ਪੱਖ ਤੇ ਬਸ ਵਡਿਆਈਆਂ ਆਪਣੇ ਮਾਲਕ ਨੂੰ ਦੇਣੀਆਂ ਨੇ, ਕਦੀ ਵੀ ਕਰਤੇ ਨਹੀਂ ਬਣਨਾ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਇਹ ਪਹਿਲਾ ਸਵਾਲ ਜਵਾਬ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਵਿਚਕਾਰ ਹੋਇਆ। ਉਹ ਕਹਿੰਦੇ ਆ ਝੂਠੇ ਬਰਤਨ ਕਿਉਂ ਮਾਂਜਦੇ? ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ, ਤੇ ਬਾਬਾ ਦੀਪ ਸਿੰਘ ਜੀ ਕਹਿੰਦੇ ਮਹਾਰਾਜ ਮੇਰਾ ਸਾਰਾ ਜੀਵਨ ਕਰਤਾ ਬਣ ਕੇ ਬਤੀਤ ਹੋ ਗਈ। ਕਰਤਾ ਬਣ ਕੇ, ਉੱਚੀ ਬੋਲੋ, ਕਰਤਾ ਬਣ ਕੇ, ਉੱਚੀ ਬੋਲੋ, ਉੱਚੀ, ਕੀ ਬਣ ਕੇ? ਹਾਂ ਅਜੇ ਵੀ ਕਈਆਂ ਦੀ ਆਵਾਜ਼ ਨਹੀਂ ਆਈ ਪੂਰੀ। ਕੀ ਬਣ ਕੇ ਬਤੀਤ ਹੋਵੇ? ਸੇਵਾਦਾਰ ਬਣ ਕੇ। ਮੇਰਾ ਸਾਰਾ ਜੀਵਨ ਸੇਵਾਦਾਰ ਬਣ ਕੇ ਬਤੀਤ ਹੋਵੇ, ਮੇਰੇ ਅੰਦਰ ਕਿਤੇ ਕਰਤਾਪਣ ਨਾ ਆ ਜੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਬਾਕੀ ਦੋ ਬੜੇ ਪਿਆਰੇ ਸਵਾਲ ਜਵਾਬ ਹੋਰ ਨੇ, ਅਗਲੀ ਵਾਰੀ ਜਦੋਂ ਸਮਾਂ ਬਣਿਆ ਉਦੋਂ ਤੁਹਾਡੇ ਸਨਮੁਖ ਰੱਖਾਂਗੇ। ਮੇਰੇ ਮਨ ਦੀ ਭਾਵਨਾ ਹੈ ਅਖੀਰ ਤੇ 2-4 ਮਿੰਟ ਪੜ੍ਹ ਲਓ ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ। ਫਿਰ ਉਸ ਤੋਂ ਬਾਅਦ ਕੀਰਤਨ ਦੀ ਆਪਾਂ ਸਾਰੇ ਰਲ ਮਿਲ ਕੇ ਸਮਾਪਤੀ ਕਰਾਂਗੇ। ਆਓ ਬੜੇ ਪਿਆਰ 'ਚ ਸਾਰੀ ਸੰਗਤ ਹਾਜ਼ਰੀ ਭਰਿਓ, ਕੋਈ ਰਸਨਾ ਮੰਝੀ ਨਾ ਰਹੇ ਜੀ। ਸ਼ਾਹੇ ਸ਼ਹਿਨਸ਼ਾਹ, ਸ਼ਾਹੇ ਸ਼ਹਿਨਸ਼ਾਹ, ਸ਼ਾਹੇ ਸ਼ਹਿਨਸ਼ਾਹ, ਸ਼ਾਹੇ ਸ਼ਹਿਨਸ਼ਾਹ, ਸ਼ਾਹੇ ਸ਼ਹਿਨਸ਼ਾਹ, ਸ਼ਾਹੇ ਸ਼ਹਿਨਸ਼ਾਹ। ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ। ਸ਼ਾਹੇ ਸ਼ਹਿਨਸ਼ਾਹ, ਸ਼ਾਹੇ ਸ਼ਹਿਨਸ਼ਾਹ, ਸ਼ਾਹੇ ਸ਼ਹਿਨਸ਼ਾਹ, ਸ਼ਾਹੇ ਸ਼ਹਿਨਸ਼ਾਹ। ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ,
ਏਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਨਾਮ ਸਿਰੋਂ ਮਨਜ਼ੂਰ ਗੁਰੂ ਗੋਬਿੰਦ ਸਿੰਘ ਏਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹੱਕ ਦਾ ਗੰਜ਼ੂਰ ਗੁਰੂ ਗੋਬਿੰਦ ਸਿੰਘ ਜ਼ੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਹਿਨशाह शाहे शहनशाह शाहे शहनशाह शाहे शहनशाह हक हक अगा गुरु गोबिंद सिंह शाहे शहनशाह गुरु गोबिंद सिंह हक हक अगा गुरु गोबिंद सिंह शाहे शहनशाह गुरु गोबिंद सिंह हक हक अगा गुरु गोबिंद सिंह गोबिंद सिंह राजन के राजा महाराजन के महाराजा 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 ऐसो राज छोड़े और दूजा कौन त्याई है ऐसो राज छोड़े और दूजा कौन त्याई है राजान राज पानान पान देवान देव उपमा महान राजान राज पानान पान देवान देव उपमा महान तुम हो तुम हो तुम हो तुम हो तुम हो सब राजन के राजा सब राजन के राजा सब राजन के राजा सब राजन के राजा आपे आप गरीब निवाजा आपे आप गरीब निवाजा आपे आप गरीब निवाजा आपे आप गरीब निवाजा तुम हो तुम हो तुम हो तुम हो तुम हो तुम हो सारी दुनिया के शहनशाहों से तेरी तस्वीर अच्छी है भाई नंदलाल जी मिला तुझसा मुर्शिद मुझे मेरी तकदीर अच्छी है शाहे शहनशाह शाहे शहनशाह शाहे शहनशाह शाहे शहनशाह गुरु गोबिंद सिंह गुरु गोबिंद सिंह गुरु गोबिंद सिंह गुरु गोबिंद सिंह शाहे शहनशाह शाहे शहनशाह शाहे शहनशाह शाहे शहनशाह आहो आहो गोबिंद सिंह जी वाहो गोबिंद सिंह जी वाहो वाहो गोबिंद सिंह जी वाहो गोबिंद सिंह जी आपे गुर चेला
आपे गुर चेला, 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 आपे गुर चेला। कलगियां वाले गोबिंद सिंह जी, कलगियां वाले गोबिंद सिंह जी, जी बाजा वाले गोबिंद सिंह जी, बाजा वाले गोबिंद सिंह जी। शाहे शहनशाह, शाहे शहनशाह, शाहे शहनशाह, शाहे शहनशाह। बोले सोनिहाल सत श्री अकाल। ਕੀਰਤਨ ਦੀ ਹੁਣ ਸਮਾਪਤੀ ਹੈ। ਸਾਨੂੰ ਦਿਓ ਖੁਸ਼ੀਆਂ, ਪਿਆਰ ਸਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।